ਸਲਾਮ ਅਲੈਕੁਮ ਵੀ ਦੋਸਤੋ, ਅਸੀਂ ਆਪਣੇ ਵੱਡਿਆਂ ਕੋਲ ਇੱਕ ਗੱਲ ਸੁਣਦੇ ਆਏ ਹਾਂ ਕਿ ਕੋਈ ਬੰਦਾ ਜਿਹੜਾ ਹੈ ਉਹ ਹੱਲ ਵਾਹੁੰਦਾ ਸੀ ਪਿਆ ਬਲਦ ਨਾਲ, ਢੱਗੇ ਦੇ ਨਾਲ। ਤੇ ਤੁਸੀਂ ਵੇਖਿਆ ਹੈਗਾ ਕਿ ਉਹਦੇ ਪਿੱਛੇ ਇੱਕੋ ਹੀ ਜਿਹੜਾ ਫਾਲਾ ਹੁੰਦਾ ਤੇ ਉਸ ਫਾਲੇ ਦੇ ਨਾਲ ਸਿੱਧੀ ਸੀਆਂ ਲਾਣੀਆਂ ਜਿਹੜੀਆਂ ਨੇ ਨਾ, ਉਹ ਬੜੀ ਮਹਾਰਤ ਵਾਲਾ ਕੰਮ ਹੁੰਦਾ। ਉਹ ਜਿਹੜੀਆਂ ਸੀਆਂ ਲਾਉਂਦਾ ਸੀ ਨਾ ਉਹ ਡਿੰਗੀਆਂ ਸਨ। ਉਹ ਕੋਲੋਂ ਦੀ ਕੋਈ ਬੰਦਾ ਲੰਘਦਾ ਸੀ ਪਿਆ, ਉਹਨੇ ਉਹਦਾ ਭਲਾ ਕਰਨ ਵਾਸਤੇ ਮਸ਼ਵਰਾ ਦਿੱਤਾ। ਉਹਨੇ ਕਿਹਾ ਭਾ ਜਿਹੜੀਆਂ ਸੀਆਂ ਲਾਣ ਡਿਆ ਨਾ ਡਿੰਗੀਆਂ ਨਹੀਂ। ਅੱਗੋਂ ਜਿਹੜਾ ਹੱਲ ਵਾਹੁੰਦਾ ਸੀ ਨਾ ਪਿਆ ਉਹਨੂੰ ਆਂਦਾ ਜਾ ਜਾ ਕੰਮ ਘਰ ਪਰਾਂ ਜਾ ਕੇ, ਤੂੰ ਨਹੀਂ 2 ਮਹੀਨੇ ਪਹਿਲਾਂ ਕੁੜੀ ਦਾ ਵਿਆਹ ਕੀਤਾ। ਉਹ ਬੜਾ ਹੈਰਾਨ ਹੋਇਆ। ਉਹਨੇ ਕਿਹਾ ਯਾਰ ਗੱਲ ਮੈਂ ਕੀ ਕਰਨ ਡਿਆ, ਇਹ ਜਵਾਬ ਅੱਗੋਂ ਕੀ ਦੇਣ ਡੇ ਆ, ਯਾਨੀ ਅੱਗੋਂ ਬੇਤੁਕੀ ਗੱਲ ਜਿਹੜੀ ਉਹਦੇ ਰੈਲੀਵੈਂਟ ਹੀ ਨਹੀਂ। ਕਿਉਂ ਆਂਦਾ ਪਿਆ ਸੀਆਂ ਤੇਰੀਆਂ ਡਿੰਗੀਆਂ ਨੇ, ਤੇ ਜਿਹੜਾ ਸੀਆਂ ਲਾਣ ਡਿਆ ਉਹ ਕਹਿੰਦਾ ਪਿਆ ਤੂੰ 2 ਮਹੀਨੇ ਪਹਿਲਾਂ ਕੁੜੀ ਦਾ ਵਿਆਹ ਕੀਤਾ। ਇਸੇ ਤਰ੍ਹਾਂ ਦੀ ਕੁਝ ਜਵਾਬ ਜਿਹੜੇ ਨੇ ਨਾ ਸਮਰਨਜੋਤ ਮੱਕੜ ਜਿਹੜੇ ਪੱਤਰਕਾਰ ਨੇ, ਸਹਾਫੀ ਨੇ ਚੜ੍ਹਦੇ ਪੰਜਾਬ ਦੇ, ਉਹਨਾਂ ਆਪਣੇ ਜਿਹੜੇ ਗੁਜ਼ਸ਼ਤਾ 2-3 ਇੰਟਰਵਿਊ ਜਿਹੜੇ ਉਹਨਾਂ ਦਿੱਤੇ ਨੇ ਨਾ, YouTube ਤੇ ਵੀ ਮੈਂ ਵੇਖਿਆ, TikTok ਤੇ ਵੀ ਮੈਂ ਵੇਖਿਆ, ਉਹ ਮੁੱਦੇ ਹੋਰ ਸਨ ਤੇ ਜਵਾਬ ਉਹਨਾਂ ਨੇ ਹੋਰ ਪਾਸੇ ਦੇ ਦਿੱਤੇ ਨੇ। ਉਹ ਇੱਕ ਪਹਿਲਾ ਜਿਹੜਾ ਇੰਟਰਵਿਊ ਉਹਨਾਂ ਦਾ ਮੈਂ ਵੇਖਿਆ, ਉਹ ਤਾਂ ਸੀ ਜਿਹੜਾ ਕਾਮਰਾਨ ਅਕਮਲ ਨੇ ਇੱਕ ਬਿਆਨ ਦਿੱਤਾ। ਮੈਂ ਵੀ ਆਪਣੇ ਉਹਦੇ ਵੀਡੀਓ ਬਿਆਨ 'ਚ ਉਹਦੀ ਮਜ਼ੰਮਤ ਕੀਤੀ ਤੇ ਮੇਰੇ ਹਾਲ ਕਿਸੇ ਬੰਦੇ ਨੇ ਵੀ ਉਹਦੀ ਹਮਾਇਤ ਨਹੀਂ ਕੀਤੀ, ਬਲਕਿ ਉਹਨੇ ਉਹਦੇ ਤੇ ਖੁਦ ਵੀ ਮਾफ़ੀ ਮੰਗੀ ਜਿਹੜੀ ਉਹਨੇ ਜਿਹੜਾ ਹਰਭਜਨ ਸਿੰਘ ਦੇ ਨਾਲ ਉਹਦਾ ਮਾਮਲਾ ਹੋਇਆ ਸੀ। ਉਹ ਵੀ ਤੁਸੀਂ ਵੇਖਿਆ ਹੋਣਾ YouTube ਦੇ ਉੱਤੇ। ਅੱਛਾ, ਉਹਦੇ ਤੇ ਉਹਨਾਂ ਮੌਕਫ ਲੈਣ ਵਾਸਤੇ ਮੱਕੜ ਜੀ ਨੂੰ ਸੱਦਿਆ ਤੇ ਮੱਕੜ ਜੀ ਉੱਥੇ ਉਹਦਾ ਜਵਾਬ ਤੇ ਦਿੰਦੇ ਨੇ ਪਏ। ਨਾਲ ਉਹ ਗੱਲਾਂ ਕਰਨ ਦੇ ਨੇ ਕਿ ਜਿਹੜੇ ਲਹਿੰਦੇ ਪੰਜਾਬ ਦੇ ਲੋਕ ਨੇ ਇਹਨਾਂ ਦੇ ਦਿਲਾਂ ਦੇ ਵਿੱਚ ਬੜੀਆਂ ਨਫ਼ਰਤਾਂ ਨੇ ਜਿਹੜੀਆਂ ਉਹ ਜ਼ਾਹਰ ਨਹੀਂ ਕਰਦੇ। ਉਹਨਾਂ ਦੇ ਵਿੱਚ ਉਹਨਾਂ ਕਿਹਾ ਜੀ ਕਿ ਉੱਥੇ ਜਿੰਨੇ ਵੀ ਗੁਰਦੁਆਰੇ ਨੇ ਉੱਥੇ ਅਗਰ ਤੁਸੀਂ ਜਾਓ ਤਾਂ ਤੁਸੀਂ ਵੇਖੋ ਉੱਥੋਂ ਦੇ ਲੋਕ ਇੰਨੀ ਨਫ਼ਰਤ ਕਰਦੇ ਨੇ ਕਿ ਤੁਹਾਡਾ ਪ੍ਰਸ਼ਾਦਾ ਨਹੀਂ ਚੱਕਦੇ, ਯਾਨੀ ਜੋ ਉੱਥੇ ਲੰਗਰ ਤਕਸੀਮ ਹੁੰਦਾ ਉਹ ਨਹੀਂ ਖਾਂਦੇ। ਇਹ ਸਾਰੀਆਂ ਬੇਬੁਨਿਆਦ ਝੂਠ ਗੱਲਾਂ ਤੁਸੀਂ ਵੇਖਿਆ ਹੋਏਗਾ ਕਿ ਇਹ ਜਿਹੜੀ CM ਪੰਜਾਬ ਸੀ ਉਹਦੀ ਤੇ ਵੀਡੀਓ ਹੀ ਉਹੀ ਆਈ ਹੈ ਜਿਹਦੇ ਵਿੱਚ ਉਹ ਉੱਥੇ ਲੰਗਰ ਖਾਂਦੀ ਹੈ ਪਈ, ਜਾਂ ਹੋਰ ਉੱਥੇ ਤੁਸੀਂ ਜਾ ਕੇ ਵੇਖੋ ਕਿੰਨੇ ਲੋਕ ਨੇ ਜਿਹੜੇ ਉੱਥੇ ਲੰਗਰ ਖਾਣ ਦੇ ਹੁੰਦੇ ਨੇ। ਇਹ ਕਹਿ ਉਹਨਾਂ ਬੇਤੁਕੀ ਬੇਬੁਨਿਆਦ ਗੱਲ ਕੀਤੀ। ਫਿਰ ਦੂਸਰਾ ਉਹਨੇ ਕਿਹਾ ਜੀ ਜਿੰਨੇ ਵੀ ਉੱਥੇ ਕਮੇਟੀਆਂ ਬਣਦੀਆਂ ਨੇ ਗੁਰਦੁਆਰਿਆਂ ਦੀਆਂ ਸਾਡੀਆਂ, ਉਹਦੇ ਵਿੱਚ ਸਿੱਖਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਅੱਗੇ ਨਹੀਂ ਲਿਆਇਆ ਜਾਂਦਾ, ਉਹ ਉਹਨਾਂ ਨੂੰ ਪਿੱਛੇ ਰੱਖਿਆ ਜਾਂਦਾ ਤੇ ਸਾਰੇ ਮੁਸਲਿਮ ਸੇਵਾਕਾਰ ਜਿਹੜੇ ਨੇ ਉਹਨਾਂ ਨੂੰ ਅੱਗੇ ਲਿਆਇਆ ਜਾਂਦਾ। ਫਿਰ ਉਹਨਾਂ ਕਿਹਾ ਜੀ ਕਿ ਇੱਥੇ ਕਈ ਬੰਦਿਆਂ ਨੇ ਮੇਰੇ ਉਂਝ ਓਪਨਲੀ ਨਹੀਂ ਕਹਿੰਦੇ, ਜਿਹੜੀ ਇੱਥੇ ਸਿੱਖ ਕਮਿਊਨਿਟੀ ਰਹਿੰਦੀ ਹੈ ਓਪਨ ਗੱਲ ਨਹੀਂ ਕਰਦੇ, ਉਹ ਬੜੀ ਡਰੀ ਹੈ ਉੱਥੇ, ਤੇ ਉਹਨਾਂ ਨੇ ਮੇਰੇ ਕੰਨ ਦੇ ਵਿੱਚ ਆ ਗੱਲਾਂ ਕੀਤੀਆਂ ਨੇ ਕਿ ਅਸੀਂ ਇੱਥੇ ਬੜੇ ਤੰਗ ਹਾਂ। ਯਾਨੀ ਤੁਸੀਂ ਹਿਸਾਬ ਲਾ ਲਓ ਕਿ ਲੱਖਾਂ ਦੇ ਹਿਸਾਬ ਨਾਲ ਕੰਨ ਜਿਹੜੇ ਨੇ ਉਧਰੋਂ ਇੱਧਰ ਵਿਜ਼ਿਟ ਕਰਕੇ ਗਏ ਨੇ, ਲੇਕਿਨ ਕਿਸੇ ਦੇ ਕੰਨ 'ਚ ਉਹਨਾਂ ਗੱਲਾਂ ਨਹੀਂ ਕੀਤੀਆਂ ਸਿਵਾਏ ਮੱਕੜ ਜੀ ਦੇ। ਮੱਕੜ ਜੀ ਦਾ ਕੰਨ ਜਿਹੜਾ ਸੀ ਉਹਨਾਂ ਨੂੰ ਐਸਾ ਲੱਗਾ ਕਿ ਇਸ ਕੰਨ ਦੇ ਵਿੱਚ ਗੱਲ ਕਰਾਂਗੇ ਤੇ ਉਹ ਅੱਗੇ ਤੱਕ ਜਾਏਗੀ ਸਾਡੀ। ਫਿਰ ਉਹ ਇੱਕ ਉਹਨਾਂ ਨੂੰ ਦੂਸਰੇ ਮੁੱਦੇ ਤੇ ਬੁਲਾਇਆ ਗਿਆ ਜਿਹੜਾ ਕਰਤਾਰਪੁਰ ਸਾਹਿਬ ਤੇ ਹੋਇਆ ਕਿ ਇੱਕ ਉੱਥੇ ਕੋਈ ਡਾਂਸ ਪਾਰਟੀ ਦਾ ਅਹਿਤਮਾਮ ਰੱਖਿਆ ਗਿਆ, ਜਾਂ ਜੋ ਵੀ ਉੱਥੇ ਪਾਰਟੀ ਸੀ ਉੱਥੇ ਜੋ ਵੀ ਕੰਮ ਹੋਇਆ ਅਸੀਂ ਵੀ ਉਹਦੀ ਮਜ਼ੰਮਤ ਕਰਨੇ ਆ ਤੇ ਨਹੀਂ ਹੋਣਾ ਚਾਹੀਦਾ ਕਿਸੇ ਵੀ ਮਜ਼ਹਬੀ, ਚਾਹੇ ਉਹ ਗੁਰਦੁਆਰਾ ਹੋਵੇ, ਮਸਜਿਦ ਹੋਵੇ, ਮੰਦਰ ਹੋਵੇ, ਜੋ ਵੀ ਹੋਵੇ, ਜੋ ਵੀ ਕਿਸੇ ਦਾ ਮਜ਼ਹਬੀ ਮਕਾਮਾਤ ਉਹਨਾਂ ਦਾ ਇਹਤਰਾਮ ਹੋਣਾ ਚਾਹੀਦਾ। ਉਹ ਇਬਾਦਤ ਖਾਨੇ ਨੇ ਉਹਨਾਂ ਦੇ, ਤੇ ਉੱਥੇ ਇਸ ਤਰ੍ਹਾਂ ਦੀ ਹਰਕਤ ਨਹੀਂ ਹੋਣੀ ਚਾਹੀਦੀ। ਚਲੋ ਉਹਦੇ ਤੇ ਉਹ ਗੱਲ ਕਰਨ, ਉਹਨਾਂ ਬੁਲਾਇਆ ਉਹਦੇ ਤੇ ਗੱਲ ਕਰਨ ਵਾਸਤੇ ਵੀ ਤੇ ਉਹ ਸਾਹਿਬ ਹੋਰੀ ਫੇਰ ਇੱਧਰ ਨੂੰ ਲੈਣ ਦੇਣ ਉਹਨਾਂ ਨੇ ਕਿ ਪੰਜਾਬ ਇੰਝ ਲਹਿੰਦਾ ਪੰਜਾਬ ਇੰਝ। ਉਹਨਾਂ ਨੇ ਚੰਦ ਬੰਦਿਆਂ ਨੂੰ ਸਿਰਫ ਮਾਫੀ ਦਿੱਤੀ ਹੈ ਜਿਨ੍ਹਾਂ 'ਚ ਭਾਈ ਜਿਹੜੇ ਨੇ ਨਾਸਰ ਢਿੱਲੋਂ ਹੋ ਗਏ, ਜਾਂ ਅੰਜਮ ਗਿੱਲ ਹੋ ਗਏ, ਜਾਂ ਅੰਜਮ ਸਰੋਇਆ ਸਾਹਿਬ ਹੋ ਗਏ, ਤੇ ਜਾਂ ਨਜਮੀ ਸਾਹਿਬ ਹੋ ਗਏ। ਇਹਨਾਂ ਨੂੰ ਵੀ ਉਹਨਾਂ ਮਾਫੀ ਵਿੱਚੋਂ ਤਾਂ ਦਿੱਤੀ ਹੈ ਕਿ ਇਹਨਾਂ ਨਾਲ ਉਹਨਾਂ ਨੇ ਕੋਈ 4 ਦਿਨ ਬਹਿ ਕੇ ਖਾਧਾ ਪੀਤਾ, ਕੋਈ ਬੈਠੇ ਖਲੋਤੇ ਨੇ, ਇਹਨਾਂ ਨੇ ਉਹਨਾਂ ਦੀ ਮਹਿਮਾਨ ਨਵਾਜ਼ੀ ਕੀਤੀ ਹੈ। ਵਰਨਾ ਉਹ ਜਿਸ ਟਰੈਕ ਤੇ ਚੜ੍ਹੇ ਨੇ ਨਾ, ਉਹਨਾਂ ਨੇ ਮਾਫੀ ਇਹਨਾਂ ਨੂੰ ਵੀ ਨਹੀਂ ਸੀ ਦੇਣੀ। ਤੇ ਉਹ ਟਰੈਕ ਜਿਸ ਤੇ ਚੜ੍ਹੇ ਨੇ ਉਹ ਟਰੈਕ ਉਹੀ ਹੈ ਜਿਹੜੀ ਤੁਹਾਨੂੰ ਯਾਦ ਹੋਏਗਾ ਕਿ 2 ਮਹੀਨੇ ਪਹਿਲਾਂ ਇੱਕ ਸਾਜ਼ਿਸ਼ ਉਹਨੂੰ ਮੈਂ ਕਹਾਂਗਾ ਕਿ ਉਹ ਇੱਕ ਫੁੱਟਣ ਦੀ ਕੋਸ਼ਿਸ਼ ਕੀਤੀ, ਜਿਹੜੀ ਆਪਣੀ ਮੌਤ ਆਪ ਹੀ ਮਰ ਗਈ, ਜਿਹਨੂੰ ਲਹਿੰਦੇ ਤੇ ਚੜ੍ਹਦੇ ਪੰਜਾਬ ਨੇ ਕਬੂਲ ਨਹੀਂ ਕੀਤਾ। ਜਿਹੜੀ ਇੱਕ ਉਹ ਪਾਕਿਸਤਾਨ ਦੇ ਇੱਕ ਸਾਬਕਾ ਕ੍ਰਿਕਟਰ ਜਿਹੜੇ ਨੇ ਉਹ ਫਸਟ ਕਲਾਸ ਕ੍ਰਿਕਟ ਦੇ, ਉਹਨਾਂ ਨੇ ਜਨਾਬ ਇੱਕ ਬਿਆਨ ਜਾਰੀ ਕੀਤਾ ਕਿ ਜੀ ਜਿਹੜੇ ਨੇ ਮੁਸਲਮਾਨ ਇੱਥੋਂ ਦੇ ਇਹ ਉੱਥੋਂ ਦੀ ਸਿੱਖ ਬੱਚੀਆਂ ਨੂੰ ਬੁਲਾ ਕੇ ਉਹਨਾਂ ਨਾਲ ਸ਼ਾਦੀ ਕਰਦੇ ਨੇ, ਉਹਨਾਂ ਨੂੰ ਵਰਗਲਾਉਂਦੇ ਨੇ, ਜਾਂ ਇਹਨਾਂ ਨੂੰ ਜਿਹੜਾ ਪ੍ਰਮੋਟ ਕਰਨਾ ਚਾਹੀਦਾ ਜਿਹੜੇ ਇੱਧਰ ਦੇ ਸਾਡੇ ਸਿੱਖ ਵੀਰ ਨੇ, ਯੂਟਿਊਬਰ ਨੇ ਜਾਂ ਸੋਸ਼ਲ ਮੀਡੀਆ ਐਕਟਿਵਿਸਟ ਨੇ, ਇਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ। ਜਾਂ ਉੱਧਰੋਂ ਜਿਹੜੀਆਂ ਪਾਰਟੀਆਂ ਆਉਂਦੀਆਂ ਨੇ, ਜਿਹੜੀਆਂ ਸੰਗਤਾਂ ਆਉਂਦੀਆਂ ਨੇ, ਉਹਨਾਂ ਨੂੰ ਇਹ ਪ੍ਰਾਈਵੇਟ ਲੋਕਾਂ ਨਾਲ ਰਾਬਤਾ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਇੱਥੇ ਜਿਹੜੀ ਸਿੱਖ ਕਮੇਟੀਆਂ ਨੇ ਇਹਨਾਂ ਨਾਲ ਰਾਬਤਾ ਕਰਨਾ ਚਾਹੀਦਾ। ਯਾਨੀ ਉਹਨਾਂ ਨੇ ਵੀ ਇੱਕ ਜਿਹੜੀ ਇਹ ਨੈਗੇਟਿਵਿਟੀ
एक मजहब कार्ड खेडन की कोशिश की थी, जिहड़ा कि कामयाब नहीं होया। ये हुण जिहड़े पत्रकार साहब ने समरनजोत साहब, यह भी उही काम करन दी इन्हां कोशिश की है। मेरी एक दो अपने साथियों नाल गल होई इस मौजू ते, उन्हें कहा यार गल है वे कि ये जिन्ने भी सहाफ़ी ने ना, चाहे इधर दे होण चाहे उधर दे होण, इन्हां च ज़्यादातर जिहड़े ने सारियां दी गल नहीं करदे, लेकिन ज़्यादातर जिहड़े ने सारे लिफाफा सहाफ़ी हुंदे ने। हुण उत्थे बीजेपी की गौरमेंट है तो बीजेपी दे नालों कोलों इन्हां नूं होनी है फंडिंग, तो यह फंडिंग लैण वास्ते सारे यह मामला शुरू कीते हैं। तो जो समरनजोत साहब फंडिंग वास्ते कोई होर मुद्दा लभ लवो, होर बड़े इशूज़ ने जिन्हां ते तुहानूं फंडिंग हो सकती है। यह जिहड़ी एक मुहब्बत की फिजा कायम होई है, इनू कायम रहन दिओ, इनू मामले नूं ना छेड़ो। जिहड़ा कोई गलत काम होएगा ਜਾਂ ਹੁੰਦਾ ਉਹਦੀ ਸਾਰੇ ਮਜ਼म्मत ਕਰਦੇ ਨੇ। ਇੱਕਾ ਦੁੱਕਾ ਵਾਕਿਆ ਦੀ ਹਰ ਇੱਕ ਜਗ੍ਹਾ ਤੋਂ ਰਿਪੋਰਟ ਹੋ ਜਾਂਦਾ, ਚਾਹੇ ਉਹ ਲਹਿੰਦਾ ਪੰਜਾਬ ਹੋਵੇ ਚਾਹੇ ਚੜ੍ਹਦਾ ਪੰਜਾਬ ਹੋਵੇ। ਉਹਦੇ ਨਾਲ ਇਹ ਨਹੀਂ ਹੁੰਦਾ ਕਿ ਤੁਸੀਂ ਉੱਥੋਂ ਦੇ ਲੋਕਾਂ ਨੂੰ ਸਾਰਿਆਂ ਨੂੰ ਇੱਕੋ ਪਲੜੇ ਦੇ ਵਿੱਚ ਤੋਲ ਦਿਓ। ਉਹ ਜਿਹੜਾ ਵੀ ਗਲਤ ਕੰਮ ਕਰਦਾ, ਮੈਂ ਅੱਗੇ ਵੀ ਇੱਕ ਵਲਾਗ ਦੇ ਵਿੱਚ ਕਿਹਾ ਸੀ ਕਿ ਹਰ ਬੰਦੇ ਦਾ ਆਪਣਾ ਕਿਰਦਾਰ ਹੁੰਦਾ। ਜਿਹੜਾ ਬੰਦਾ ਚੰਗੇ ਦੀ ਮਿਸਾਲ ਕਾਇਮ ਕਰਦਾ ਉਹਨੂੰ ਲੋਕ ਚੰਗੇ ਲਫ਼ਜ਼ਾਂ 'ਚ ਯਾਦ ਕਰਦੇ ਨੇ, ਤੇ ਜਿਹੜਾ ਬੁਰੇ ਦੀ ਮਿਸਾਲ ਕਾਇਮ ਕਰਦਾ ਉਹਨੂੰ ਲੋਕ ਯਾਦ ਵੀ ਨਹੀਂ ਕਰਦੇ, ਉਹ ਆਪਣੀ ਮੌਤ ਆਪ ਹੀ ਮਰ ਜਾਂਦੇ ਨੇ। तो मैं अपने सारे वेखण वालियां कोलों भी जिहड़ा यही उम्मीद करांगा कि यह जिहड़ी सोच है यह ज़्यादा ना फैले, तो इहो जी सोच नूं जदों तुसीं तवज्जो ना दिओगे तो खुद ही दफन हो जाएगी। तो उम्मीद करने कि समरनजोत साहब भी जिहड़े ने वो अगों पॉजिटिव ही मूड लैके चलणगे। नए ब्लॉग च नई गल्लां नाल फिर मुलाकात होएगी। रब राखा।